ਆਈਆਰਐਸ ਕਹਿੰਦੀ ਆ ਵੀ $2 ਬਿਲੀਅਨ ਦੇ ਜਿਹੜੇ ਕਰੋਨਾ ਵਾਇਰਸ ਦੇ ਸਟਿਮੂਲਸ ਰਿਲੇਟਡ ਫੰਡਸ ਦਿੱਤੇ ਗਏ ਸੀ, ਉਸ ਦੇ ਫਰਾਡ ਦੀ ਜਾਂਚ ਕਰਨ ਜਾ ਰਹੀ ਆ। ਸੋ ਆਈਆਰਐਸ ਦੇ ਇਨਵੈਸਟੀਗੇਟਰਸ ਨੇ ਲੱਭਿਆ ਵੀ ਹੁਣ ਤੱਕ $1.8 ਬਿਲੀਅਨ ਦੀ ਫਰਾਡੂਲੈਂਟ ਐਕਟੀਵਿਟੀ ਜਿਹੜੇ ਕੋਵਿਡ-19 ਦੇ ਸਟਿਮੂਲਸ ਫੰਡਸ ਵੰਡੇ ਗਏ ਸੀਗੇ ਲੋਕਾਂ ਦੇ ਵਿੱਚ, ਬਿਜ਼ਨੈਸਿਸ ਦੇ ਵਿੱਚ, ਸਾਰਿਆਂ ਦੇ ਵਿੱਚ, ਉਸ ਦੇ ਵਿੱਚ ਹੇਰਾਫੇਰੀ ਹੋਈ ਆ। 2 ਸਾਲ ਪਹਿਲਾਂ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਪਹਿਲਾ $1 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਐਲਾਨਿਆ ਗਿਆ ਸੀ, ਜਿਸ ਵਿੱਚ $1,200 ਦੇ ਚੈੱਕ ਇੰਡੀਵਿਜੂਅਲਸ ਨੂੰ, ਫੋਰਗਿਵੇਬਲ ਲੋਨਸ ਜਿਹੜੇ ਸਮਾਲ ਬਿਜ਼ਨੈਸਿਸ ਨੂੰ ਦਿੱਤੇ ਗਏ ਸੀ ਵੀ ਇਕੋਨਮੀ ਸ਼ਟਡਾਊਨ ਨਾ ਹੋਵੇ। ਉਹਦੇ ਵਿੱਚ ਆਈਆਰਐਸ ਨੇ ਹੁਣ ਤੱਕ 660 ਅਪਰਾਧਿਕ ਮਾਮਲੇ, ਕ੍ਰਿਮੀਨਲ ਕੇਸਿਸ ਜਿਹੜੇ ਆ ਉਹ ਕਲੋਜ਼ ਕੀਤੇ ਨੇ, ਜਿਹੜੇ ਵੱਖ-ਵੱਖ ਸਟਿਮੂਲਸ ਬਿਲਸ ਦੇ ਨਾਲ ਜੁੜੇ ਹੋਏ ਨੇ। ਸੋ $1.8 ਬਿਲੀਅਨ ਦੇ ਆਏ ਆ। ਇੱਥੋਂ ਤੱਕ ਵੀ ਕਈ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਵੀ ਇਸ ਦੇ ਵਿੱਚ ਹੇਰਾਫੇਰੀਆਂ ਕਈ ਕਰ ਗਏ। ਕਹਿੰਦੇ ਵੀ ਜੀ। ਇੱਕ ਕੇਸ ਤਾਂ ਇਹ ਆਇਆ ਸਾਹਮਣੇ ਜਿਸ ਦੇ ਵਿੱਚ ਇੱਕ ਨਾਨ ਫੰਕਸ਼ਨਿੰਗ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਜਿਹੜਾ ਸੀਈਓ ਆ, ਉਸਨੇ ਆਪਣੇ ਦੋਸ਼ਾਂ ਨੂੰ ਕਬੂਲਿਆ ਵੀ ਉਹਨੇ ਝੂਠ ਬੋਲਿਆ ਵੀ ਉਹਦੇ ਕੋਲ 25 ਇੰਪਲਾਈ ਆ ਤੇ ਐਵਰੇਜ ਮੰਥਲੀ ਪੇਰੋਲ $2.25 ਲੱਖ ਦਾ ਤਕਰੀਬਨ ਹੈਗਾ ਆ, ਤੇ ਪੀਪੀਪੀ ਲੋਨ ਦੇ ਤਹਿਤ ਉਸਨੂੰ $3 ਲੱਖ ਮਿਲਿਆ, ਜਿਹੜਾ ਉਹਨੇ ਸਿੱਧਾ ਹੀ ਆਪਣੇ ਪਰਸਨਲ ਅਕਾਊਂਟ 'ਚ ਜਮ੍ਹਾਂ ਕਰਾ ਲਿਆ। ਉਸ ਟਾਈਮ ਦੇ ਉੱਤੇ ਸ਼ਾਇਦ ਲੋਕ ਜਿਹੜੇ ਹੇਰਾਫੇਰੀ ਕਰ ਰਹੇ ਸੀ, ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ ਸਰਕਾਰ ਨੂੰ ਕਿਹੜਾ ਪਤਾ ਲੱਗਣਾ, ਅੰਨ੍ਹਿਆਂ ਵਾਂਗੂ ਇਹ ਪੈਸੇ ਵੰਡੀ ਜਾਂਦੀ ਆ, ਵੀ ਜੀ। ਇਹਨਾਂ ਨੇ ਕਿਹੜਾ ਕੁਛ ਦੇਖਣਾ ਆ। ਪਰ ਆਪਾਂ ਉਦੋਂ ਵੀ ਕਹਿੰਦੇ ਰਹੇ ਆ, ਹੁਣ ਵੀ ਕਹਿੰਦੇ ਆ ਵੀ ਜਦੋਂ ਫੈਡਰਲ ਮਨੀ ਜਿੱਥੇ ਵੀ ਇਨਵੋਲਵ ਹੁੰਦੀ ਆ, ਉਹ ਫਿਰ ਸੈਂਟ ਤੱਕ ਵੀ ਕਈ ਏਰੀਏ ਜਾਂਦੇ ਨੇ। ਸੋ ਇਦਾਂ ਦੇ ਅਜਿਹੇ ਮਾਮਲੇ ਜਿਹੜੇ ਹਰਜੋਤ ਸਿੰਘ ਜੀ ਹੁਣ ਤੱਕ ਬਹੁਤ ਜ਼ਿਆਦਾ ਵਧਣੇ ਆ, ਤੇ ਆਈਆਰਐਸ ਦੀ ਫੰਡਿੰਗ ਵੀ ਇਹ ਪ੍ਰਸ਼ਾਸਨ ਨੇ ਵਧਾਈ ਆ, ਤੇ ਉਹਨਾਂ ਨੇ ਲੱਗਦਾ ਵੀ ਅਜਿਹੇ ਫਰਾਡ ਕੇਸਾਂ ਦੇ ਵਿੱਚ ਚੰਗੇ ਲੋਕਾਂ ਨੂੰ ਅੰਦਰ ਜਿਹੜੇ ਕਰਨਗੇ, ਘੱਟੋ ਘੱਟ ਜੁਰਮਾਨੇ ਤਾਂ ਜਿਹੜੇ ਆ ਉਹ ਚੰਗੇ ਪੈਣਗੇ। ਫੈਡਰਲ ਗਵਰਨਮੈਂਟ ਨੇ $3.6 ਟ੍ਰਿਲੀਅਨ ਜਿਹੜਾ ਆ ਕਮਿਟ ਕੀਤਾ ਹੈਗਾ, ਜਿਹਦੇ ਚੋਂ 4.2 ਟ੍ਰਿਲੀਅਨ ਪੈਂਡੈਮਿਕ ਦੇ ਦੌਰਾਨ ਸੀ, ਜਿਹੜਾ ਕਿ ਟੋਟਲ 20% ਯੂਐਸ ਜੀਡੀਪੀ ਦਾ ਬਣਦਾ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਦਾ। ਸੋ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਵਾਈਟ ਹਾਊਸ ਦੇ ਵਿੱਚ ਕਿਹਾ ਵੀ ਜਿਹੜੀ ਉਹਨਾਂ ਨੇ ਟਾਸਕ ਫੋਰਸ ਮਈ 2021 ਚ ਬਣਾਈ ਸੀ, ਉਹ ਜਿਹੜੇ ਫਰਾਡ ਲੋਕਾਂ ਨੇ ਕੀਤੇ ਆ ਉਹਨਾਂ ਦੇ ਪਿੱਛੇ ਜਾਏਗੀ। 21 ਤੇ ਮਿਲੀਅਨ ਡਾਲਰ ਦਾ ਹਰਜੋਤ ਸਿੰਘ ਜੀ ਇਹਨਾਂ ਨੂੰ ਬਜਟ ਬੂਸਟ ਜਿਹੜਾ ਮਿਲਿਆ ਸੀ, ਜਿਹੜੀ ਨਵੀਂ ਜਿਹੜੀ ਟੈਕਨੋਲੋਜੀ ਆ ਉਸ ਨੂੰ ਵਰਤਣ ਦੇ ਲਈ। ਸੋ ਆਈਆਰਐਸ ਚੰਗੀ ਤਰ੍ਹਾਂ ਹੱਥ ਧੋ ਕੇ ਪਿੱਛੇ ਹੁਣ ਪਵੇਗੀ। ਆਈਆਰਐਸ ਕਹਿੰਦੀ ਆ ਵੀ $2 ਬਿਲੀਅਨ ਦੇ ਜਿਹੜੇ ਕਰੋਨਾ ਵਾਇਰਸ ਦੇ ਸਟਿਮੂਲਸ ਰਿਲੇਟਡ ਫੰਡਸ ਦਿੱਤੇ ਗਏ ਸੀ, ਉਸ ਦੇ ਫਰਾਡ ਦੀ ਜਾਂਚ ਕਰਨ ਜਾ ਰਹੀ ਆ। ਸੋ ਆਈਆਰਐਸ ਦੇ ਇਨਵੈਸਟੀਗੇਟਰਸ ਨੇ ਲੱਭਿਆ ਵੀ ਹੁਣ ਤੱਕ $1.8 ਬਿਲੀਅਨ ਦੀ ਫਰਾਡੂਲੈਂਟ ਐਕਟੀਵਿਟੀ ਜਿਹੜੇ ਕੋਵਿਡ-19 ਦੇ ਸਟਿਮੂਲਸ ਫੰਡਸ ਵੰਡੇ ਗਏ ਸੀਗੇ ਲੋਕਾਂ ਦੇ ਵਿੱਚ, ਬਿਜ਼ਨੈਸਿਸ ਦੇ ਵਿੱਚ, ਸਾਰਿਆਂ ਦੇ ਵਿੱਚ, ਉਸ ਦੇ ਵਿੱਚ ਹੇਰਾਫੇਰੀ ਹੋਈ ਆ। 2 ਸਾਲ ਪਹਿਲਾਂ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਪਹਿਲਾ $1 ਟ੍ਰਿਲੀਅਨ ਦਾ ਸਟਿਮੂਲਸ ਪੈਕੇਜ ਐਲਾਨਿਆ ਗਿਆ ਸੀ, ਜਿਸ ਵਿੱਚ $1,200 ਦੇ ਚੈੱਕ ਇੰਡੀਵਿਜੂਅਲਸ ਨੂੰ, ਫੋਰਗਿਵੇਬਲ ਲੋਨਸ ਜਿਹੜੇ ਸਮਾਲ ਬਿਜ਼ਨੈਸਿਸ ਨੂੰ ਦਿੱਤੇ ਗਏ ਸੀ ਵੀ ਇਕੋਨਮੀ ਸ਼ਟਡਾਊਨ ਨਾ ਹੋਵੇ। ਉਹਦੇ ਵਿੱਚ ਆਈਆਰਐਸ ਨੇ ਹੁਣ ਤੱਕ 660 ਅਪਰਾਧਿਕ ਮਾਮਲੇ, ਕ੍ਰਿਮੀਨਲ ਕੇਸਿਸ ਜਿਹੜੇ ਆ ਉਹ ਕਲੋਜ਼ ਕੀਤੇ ਨੇ, ਜਿਹੜੇ ਵੱਖ-ਵੱਖ ਸਟਿਮੂਲਸ ਬਿਲਸ ਦੇ ਨਾਲ ਜੁੜੇ ਹੋਏ ਨੇ। ਸੋ $1.8 ਬਿਲੀਅਨ ਦੇ ਆਏ ਆ। ਇੱਥੋਂ ਤੱਕ ਵੀ ਕਈ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਵੀ ਇਸ ਦੇ ਵਿੱਚ ਹੇਰਾਫੇਰੀਆਂ ਕਈ ਕਰ ਗਏ। ਕਹਿੰਦੇ ਵੀ ਜੀ। ਇੱਕ ਕੇਸ ਤਾਂ ਇਹ ਆਇਆ ਸਾਹਮਣੇ ਜਿਸ ਦੇ ਵਿੱਚ ਇੱਕ ਨਾਨ ਫੰਕਸ਼ਨਿੰਗ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਜਿਹੜਾ ਸੀਈਓ ਆ, ਉਸਨੇ ਆਪਣੇ ਦੋਸ਼ਾਂ ਨੂੰ ਕਬੂਲਿਆ ਵੀ ਉਹਨੇ ਝੂਠ ਬੋਲਿਆ ਵੀ ਉਹਦੇ ਕੋਲ 25 ਇੰਪਲਾਈ ਆ ਤੇ ਐਵਰੇਜ ਮੰਥਲੀ ਪੇਰੋਲ $2.25 ਲੱਖ ਦਾ ਤਕਰੀਬਨ ਹੈਗਾ ਆ, ਤੇ ਪੀਪੀਪੀ ਲੋਨ ਦੇ ਤਹਿਤ ਉਸਨੂੰ $3 ਲੱਖ ਮਿਲਿਆ, ਜਿਹੜਾ ਉਹਨੇ ਸਿੱਧਾ ਹੀ ਆਪਣੇ ਪਰਸਨਲ ਅਕਾਊਂਟ 'ਚ ਜਮ੍ਹਾਂ ਕਰਾ ਲਿਆ। ਉਸ ਟਾਈਮ ਦੇ ਉੱਤੇ ਸ਼ਾਇਦ ਲੋਕ ਜਿਹੜੇ ਹੇਰਾਫੇਰੀ ਕਰ ਰਹੇ ਸੀ, ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ ਸਰਕਾਰ ਨੂੰ ਕਿਹੜਾ ਪਤਾ ਲੱਗਣਾ, ਅੰਨ੍ਹਿਆਂ ਵਾਂਗੂ ਇਹ ਪੈਸੇ ਵੰਡੀ ਜਾਂਦੀ ਆ, ਵੀ ਜੀ। ਇਹਨਾਂ ਨੇ ਕਿਹੜਾ ਕੁਛ ਦੇਖਣਾ ਆ। ਪਰ ਆਪਾਂ ਉਦੋਂ ਵੀ ਕਹਿੰਦੇ ਰਹੇ ਆ, ਹੁਣ ਵੀ ਕਹਿੰਦੇ ਆ ਵੀ ਜਦੋਂ ਫੈਡਰਲ ਮਨੀ ਜਿੱਥੇ ਵੀ ਇਨਵੋਲਵ ਹੁੰਦੀ ਆ, ਉਹ ਫਿਰ ਸੈਂਟ ਤੱਕ ਵੀ ਕਈ ਏਰੀਏ ਜਾਂਦੇ ਨੇ। ਸੋ ਇਦਾਂ ਦੇ ਅਜਿਹੇ ਮਾਮਲੇ ਜਿਹੜੇ ਹਰਜੋਤ ਸਿੰਘ ਜੀ ਹੁਣ ਤੱਕ ਬਹੁਤ ਜ਼ਿਆਦਾ ਵਧਣੇ ਆ, ਤੇ ਆਈਆਰਐਸ ਦੀ ਫੰਡਿੰਗ ਵੀ ਇਹ ਪ੍ਰਸ਼ਾਸਨ ਨੇ ਵਧਾਈ ਆ,
ਤੇ ਉਹਨਾਂ ਨੇ ਲੱਗਦਾ ਵੀ ਅਜਿਹੇ ਫਰਾਡ ਕੇਸਾਂ ਦੇ ਵਿੱਚ ਚੰਗੇ ਲੋਕਾਂ ਨੂੰ ਅੰਦਰ ਜਿਹੜੇ ਕਰਨਗੇ, ਘੱਟੋ ਘੱਟ ਜੁਰਮਾਨੇ ਤਾਂ ਜਿਹੜੇ ਆ ਉਹ ਚੰਗੇ ਪੈਣਗੇ। ਫੈਡਰਲ ਗਵਰਨਮੈਂਟ ਨੇ 3.6 ਟ੍ਰਿਲੀਅਨ ਡਾਲਰ ਜਿਹੜਾ ਆ ਕਮਿਟ ਕੀਤਾ ਹੈਗਾ, ਜਿਹਦੇ ਚੋਂ 4.2 ਟ੍ਰਿਲੀਅਨ ਪੈਂਡੈਮਿਕ ਦੇ ਦੌਰਾਨ ਸੀ, ਜਿਹੜਾ ਕਿ ਟੋਟਲ 20% ਯੂਐਸ ਜੀਡੀਪੀ ਦਾ ਬਣਦਾ ਹੈ, ਗ੍ਰੋਸ ਡੋਮੈਸਟਿਕ ਪ੍ਰੋਡਕਟ ਦਾ। ਸੋ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਵਾਈਟ ਹਾਊਸ ਦੇ ਵਿੱਚ ਕਿਹਾ ਵੀ ਜਿਹੜੀ ਉਹਨਾਂ ਨੇ ਟਾਸਕ ਫੋਰਸ ਮਈ 2021 ਚ ਬਣਾਈ ਸੀ, ਉਹ ਜਿਹੜੇ ਫਰਾਡ ਲੋਕਾਂ ਨੇ ਕੀਤੇ ਆ ਉਹਨਾਂ ਦੇ ਪਿੱਛੇ ਜਾਏਗੀ। 21 ਮਿਲੀਅਨ ਡਾਲਰ ਦਾ ਹਰਜੋਤ ਸਿੰਘ ਜੀ ਇਹਨਾਂ ਨੂੰ ਬਜਟ ਬੂਸਟ ਜਿਹੜਾ ਮਿਲਿਆ ਸੀ, ਜਿਹੜੀ ਨਵੀਂ ਜਿਹੜੀ ਟੈਕਨੋਲੋਜੀ ਆ ਉਸ ਨੂੰ ਵਰਤਣ ਦੇ ਲਈ। ਸੋ ਆਈਆਰਐਸ ਚੰਗੀ ਤਰ੍ਹਾਂ ਹੱਥ ਧੋ ਕੇ ਪਿੱਛੇ ਹੁਣ ਪਵੇਗੀ।